व्यूअर्स ब्रेक तो बाद तुहाडा स्वागत है। जिवें असीं पहलां सरदार हरशिंदर सिंह नाल गलबात करके हटे हां, जिहड़ा कि हार्वी तूफान उत्थे टैक्सास दे विच खास तौर ते ह्यूस्टन दे इलाके दे विच आया सी। उहदे विच जिहड़ा सिख रिलीफ एफर्ट दे नाम थल्ले यूनाइटेड सिक्स वल्लों एफर्ट्स कीते जा रहे ने, उस बाबत उसे नूं अगे तोरदिआं हुण असीं सियाटल तो सिख एक्टिविस्ट सरदार सतपाल सिंह पुरेवाल नाल गलबात करांगे। खास तौर ते जिहड़ी गल उन्हां ने सिख आइडेंटिटी दे नाल कीती, सिख फलसफे दे नाल कीती है कि आइडेंटिटी जिहड़ी साडी है वो भी वधदी है, इस दे नाल ਉਹ ਲੋਕਾਂ ਦੇ ਵਿੱਚ ਸਾਡੀ ਪਹਿਚਾਣ ਹੈ ਜਿਹੜੀ ਉਹ ਬਣਦੀ ਹੈ, ਉਸ ਬਾਬਤ ਵਿਚਾਰ ਚਰਚਾ ਕਰਾਂਗੇ। ਹਾਂਜੀ ਪੁਰੇਵਾਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਆਪ ਜੀ ਨੂੰ ਤੇ ਸਮੁੱਚੇ ਦਰਸ਼ਕਾਂ ਨੂੰ ਜਿਹੜੇ ਟੀਵੀ ਦੀ ਪ੍ਰੋਗਰਾਮ ਵੇਖ ਰਹੇ ਨੇ ਇਸ ਵਕਤ ਸਾਰਿਆਂ ਨੂੰ ਫਤਿਹ ਅਰਜ਼ਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਵਾਨ ਕਰਨਗੇ ਜੀ ਪੁਰੇਵਾਲ ਸਾਹਿਬ, ਇਸੇ ਦੇ ਨਾਲ ਜਿਵੇਂ ਹਰਸ਼ਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਪਹਿਚਾਣ ਦੇ ਬਾਬਤ ਜਿਵੇਂ ਮੈਂ ਗੱਲ ਕੀਤੀ ਹੈ, ਤਾਂ ਤੁਸੀਂ ਕੀ ਮਹਿਸੂਸ ਕੀਤਾ ਜਦੋਂ ਤੁਸੀਂ ਉੱਥੇ ਗਏ ਹੋ, ਵਿਚਰੇ ਹੋ? ਜਿਹੜੇ ਪੀੜਤ ਸੀਗੇ ਉਹ ਖਾਸ ਤੌਰ ਤੇ ਜ਼ਰੂਰੀ ਨਹੀਂ ਵੀ ਉਹ ਸਿੱਖਾਂ ਦੇ ਹੀ ਘਰ ਸੀ ਜਿੱਥੇ ਤੁਸੀਂ ਗਏ ਹੋ, ਉਹਦੇ ਵਿੱਚ ਬਾਕੀ ਕਮਿਊਨਿਟੀਜ਼ ਦੇ ਨਾਲ, ਬਾਕੀ ਭਾਈਚਾਰਿਆਂ ਦੇ ਨਾਲ ਸੰਬੰਧਿਤ ਲੋਕ ਵੀ ਸੀ। ਸੋ ਉਹਨਾਂ ਨੇ ਕਿਵੇਂ ਦਾ ਤੁਹਾਨੂੰ ਰਿਸਪੌਂਸ ਦਿੱਤਾ? ਤੁਹਾਡੇ ਕੋਲੋਂ ਕਿੱਦਾਂ ਦਾ ਤੁਹਾਨੂੰ ਮਹਿਸੂਸ ਹੋਇਆ ਉਹਨਾਂ ਦੇ ਨਾਲ ਗੱਲਬਾਤ ਕਰਕੇ? ਤੇ ਜਦੋਂ ਅਸੀਂ ਪਹਿਚਾਣ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਜਿਸ ਹਿਸਾਬ ਨਾਲ ਕਈ ਵਾਰ ਮੀਡੀਆ ਵੱਲੋਂ ਵੀ ਸਾਨੂੰ ਪੋਰਟਰੇ ਕੀਤਾ ਜਾਂਦਾ ਹੈ, ਕਿਸ ਹਿਸਾਬ ਦਾ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਤਾਂ ਉਸ ਬਾਬਤ ਕੀ ਕਹਿਣਾ ਚਾਹੋਗੇ ਤੁਸੀਂ? ਦੇਖੋ, ਮੈਂ ਨਾ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਾਂਗਾ ਆਪਣੇ ਸਿਆਟਲ ਵਾਸੀਆਂ ਦਾ, ਕਿਉਂਕਿ ਜਿਨ੍ਹਾਂ ਨੇ ਸਾਨੂੰ ਇੱਕ ਕਾਲ ਦੇ ਉੱਤੇ ਜਾਂ ਸਾਡੀਆਂ ਫੋਟੋਆਂ ਬਹੁਤ ਸਾਰੀਆਂ ਵੇਖ ਕੇ ਜਾਂ ਫੇਸਬੁੱਕ ਤੇ ਪਿਆ ਸਾਨੂੰ ਵੇਖ ਕੇ ਤੇ ਆਪ ਕਾਲਾਂ ਕਰਕੇ ਡੋਨੇਸ਼ਨ ਦਿੱਤੀ ਹੈ। ਮੈਂ ਉਹਨਾਂ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਸਭ ਤੋਂ ਪਹਿਲੀ ਗੱਲ ਤੇ ਅਸੀਂ ਦੂਸਰੀ ਗੱਲ ਜਿਹੜੀ ਆਪਾਂ ਆਇਡੈਂਟੀਟੀ ਦੀ ਗੱਲ ਕਰਦੇ ਹਾਂ, ਆਪਾਂ ਆਪਣੀ ਪਹਿਚਾਣ ਦੀ ਗੱਲ ਕਰਦੇ ਹਾਂ, ਇਹ ਬਹੁਤ ਜਿਹੜਾ ਗੰਭੀਰ ਵਿਸ਼ਾ ਹੈ, ਕਿਉਂਕਿ ਜਿਹੜੀ ਸਾਡੀ ਲੜਾਈ ਹੈ, ਜਿਹੜਾ ਸਾਡੀ ਸਦੀਆਂ ਤੋਂ ਚੱਲ ਰਹੀ ਹੈ ਨਾ, ਉਹ ਸਾਡੀ ਪਹਿਚਾਣ ਦੀ ਹੈ। ਦੁਸ਼ਮਣ ਬਹੁਤ ਵੱਖਰੇ ਢੰਗ ਨਾਲ ਵਾਰ ਕਰਦਾ, ਉਹ ਲਗਾਤਾਰ ਸਾਡੇ ਚੁਟਕਲੇ ਬਣਾ ਕੇ ਸਿੱਖਾਂ ਦੇ ਤੁਸੀਂ ਵੇਖਿਆ ਹੋਏਗਾ ਪੇਸ਼ ਕਰਨੇ ਉਹਨਾਂ ਦਾ ਕੰਮ ਬਣਿਆ ਹੋਇਆ ਜੀ, ਜਾਂ ਮਤਲਬ ਹੋਰ ਹਰ ਢੰਗ ਨਾਲ ਕਿਤੇ ਕੋਈ ਘਟਨਾ ਵਾਪਰਦੀ ਹੈ ਤੇ ਝੱਟ ਲਿਆ ਕੇ, ਮੈਨੂੰ ਅਜੇ ਤੱਕ ਵੀ ਗੱਲ ਘਟਨਾ ਕਿ ਯਾਦ 1995 ਦੀ ਬੰਬੇ ਉਹ ਕਾਂਡ ਵਾਪਰਿਆ ਤੇ ਝੱਟ ਦਾ ਲਿਆ ਕੇ ਸਿੱਖਾਂ ਨੂੰ ਟੀਵੀ ਤੇ ਵਿਖਾਉਣਾ ਸ਼ੁਰੂ ਕਰ ਦਿੱਤਾ। ਵੱਡਾ ਡੈਮੇਜ ਸਾਨੂੰ ਦਿੱਤਾ ਹੈ ਜੀ। ਸਾਡੇ ਮਤਲਬ ਜਿਹੜਾ ਸਾਡਾ ਉੱਥੇ ਮੀਡੀਆ, ਜਿਹੜਾ ਸਾਡਾ ਦੁਸ਼ਮਣ ਮੀਡੀਆ, ਜੋ ਮੈਂ ਸਿੱਧੇ ਕਹਿ ਸਕਦਾ, ਮੈਂ ਇਸ ਗੱਲ ਕੋਈ ਲੁਕੋ ਨਹੀਂ ਰੱਖਣਾ ਚਾਹੁੰਦਾ ਜੀ। ਇਹ ਹੈ ਕਿ ਅੱਜ ਜਿਹੜਾ ਕੰਮ ਚੱਲ ਰਿਹਾ, ਮੈਂ ਨੌਜਵਾਨ ਪੀੜ੍ਹੀ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜ਼ਿੰਮੇਵਾਰੀ ਹੁਣ ਤੁਹਾਡੀ ਬਣਦੀ ਹੈ। ਇਹ ਨਹੀਂ ਕਿ ਜਿਹੜੀ ਗੱਲ ਇੱਥੇ ਫਿਰ ਫੈਲਾਈ ਜਾ ਰਹੀ ਹੈ ਕਿ ਕੁਝ ਸੇਵਾ ਕਰਕੇ ਇੰਨੀ ਐਡਵਰਟਾਈਜ਼ ਕਰ ਦਿੱਤੀ, ਇਹ ਐਡਵਰਟਾਈਜ਼ ਨਹੀਂ, ਇਹ ਬਾਬੇ ਨਾਨਕ ਦੇ ਮਿਸ਼ਨ ਦਾ ਪ੍ਰਚਾਰ, ਇਹ ਕੋਈ ਐਡਵਰਟਾਈਜ਼ ਨਹੀਂ, ਔਰ ਇਹ ਜ਼ਰੂਰੀ ਵੀ ਹੈ ਜੀ। ਇਹ ਗੱਲ ਮੈਂ ਫੇਸਬੁੱਕ ਤੇ ਜਦੋਂ ਮੈਂ ਰਿਕਾਰਡਿੰਗ ਕਰਕੇ ਕੁਛ ਲਾਈਵ ਵੀਡੀਓਜ਼ ਪਾਈਆਂ ਤੇ ਮੈਂ ਸ਼ਰਿਆਮ ਉੱਥੇ ਵੀ ਕਰਦੀ ਹੈ, ਮੈਂ ਕਿਹਾ ਤੁਹਾਡੇ ਨਾਲ ਸਾਡੀ ਲੜਾਈ ਜਾਰੀ ਹੈ, ਅਜੇ ਅਸੀਂ ਬੈਠੇ ਨਹੀਂ। ਤੁਸੀਂ ਸਾਨੂੰ ਦੁਨੀਆ ਭਰ ਚ ਬਦਨਾਮ ਕੀਤਾ ਹੋਇਆ, ਕਿਸੇ ਖਾਤਵਾਦੀ ਨੇ ਸਿੱਖ ਜਰਾਇਮ ਪੇਸ਼ਾ ਕੌਮ ਹੈ ਤੇ ਅਸੀਂ ਲੋਕਾਂ ਨੂੰ ਦੱਸਣਾ ਕਿ ਸਿੱਖ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਨੇ। ਅਸੀਂ ਸਾਬਤ ਕਰਾਂਗੇ, ਲੜਾਈ ਜਾਰੀ ਹੈ, ਤੁਸੀਂ ਆਪਣਾ ਕੰਮ ਕਰੀ ਜਾਓ, ਅਸੀਂ ਆਪਣਾ ਕਰੀ ਜਾਣਾ, ਕੋਈ ਰੌਲਾ ਨਹੀਂ ਇਸ ਗੱਲ ਦੇ ਵਿੱਚ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਆਪਣੀ ਨੌਜਵਾਨ ਪੀੜ੍ਹੀ ਦਾ ਇਹ ਫਰਜ਼ ਬਣਦਾ ਹੈ ਕਿ ਜਿੰਨੀ ਸੇਵਾ, ਜਿੱਥੇ ਉਹ ਬਹੁਤ ਵੱਡੀ ਪੱਧਰ ਤੇ ਬੱਚਿਆਂ ਨੂੰ ਉੱਥੇ ਵੇਖ ਕੇ ਬੜਾ ਮਨ ਖੁਸ਼ ਹੈ, ਜਿਹਦੀ ਉਹ ਸੇਵਾ ਕਰ ਰਹੇ ਨੇ, ਜਿਹੜੇ ਹੱਥੀਂ ਸੇਵਾ ਕਰ ਰਹੇ ਨੇ, ਉੱਥੇ ਇਹ ਬਰਾਬਰ ਦਾ ਯੋਗਦਾਨ ਪਾਉਣਾ ਵੀ ਉਹਨਾਂ ਦਾ ਫਰਜ਼ ਬਣਦਾ ਹੈ ਕਿ ਇਸ ਗੱਲ ਨੂੰ ਪੂਰਾ ਐਡਵਰਟਾਈਜ਼ ਕੀਤਾ ਜਾਏ ਤਾਂ ਕਿ ਸਾਡੀ ਪਹਿਚਾਣ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਿੱਖ ਕੌਣ ਨੇ। ਜਿੱਥੇ ਸਾਡੇ ਜਿਹੜੇ ਵੱਡੇ ਲੀਡਰ ਨੇ, ਜਿਹਨਾਂ ਨੂੰ ਮੈਂ ਬੇਈਮਾਨ ਕਹਿਣਾ, ਉਹ ਮਤਲਬ ਇਹ ਨਹੀਂ ਕਿ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਕਿ ਮੂਰਖ ਨੇ, ਬਿਲਕੁਲ ਨਹੀਂ ਮੂਰਖ ਨਹੀਂ, ਉਹ ਬੇਈਮਾਨ ਜ਼ਿਆਦਾ ਨੇ। ਦੁਨੀਆ ਨੂੰ ਅੱਜ ਬਾਈਬਲ ਬਾਰੇ, ਕੁਰਾਨ ਬਾਰੇ ਬੱਚੇ ਨੂੰ ਪਤਾ ਹੈ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਕਿਸੇ ਨੂੰ ਦੱਸ ਨਹੀਂ ਸਕਦੇ ਜੀ। ਇਹ ਸਾਡੀ ਕਮਜ਼ੋਰੀ ਸਾਡੇ ਲੀਡਰਾਂ ਦੀ ਹੈ, ਜਿਹੜੀ ਸਾਨੂੰ ਪੂਰੀ ਕਰਨੀ ਪੈਣੀ ਹੈ, ਸਾਡੀ ਨੌਜਵਾਨ ਪੀੜ੍ਹੀ ਨੂੰ ਪੂਰੀ ਕਰਨੀ ਪੈਣੀ ਹੈ। ਇਹ ਮੈਂ ਮੈਸੇਜ ਦੇਣਾ ਚਾਹੁੰਦਾ ਕਿ ਹਰ ਬੰਦਾ ਜਿਹੜਾ ਵੀ ਜ਼ਿੰਮੇਵਾਰੀ ਨਿਭਾ ਸਕਦਾ ਹੈ ਉਹ ਇਹ ਜ਼ਿੰਮੇਵਾਰੀ ਨਿਭਾਏ, ਔਰ ਜਿੰਨੀਆਂ ਇਹਦੇ ਨਾਲ ਸੰਬੰਧਿਤ ਖਬਰਾਂ ਨੇ, ਚਾਹੇ ਉਹ ਯੂਨਾਈਟਿਡ ਸਿੱਖ ਦੇ ਅਪਰਾਧੀ ਨੇ, ਚਾਹੇ ਸੰਗਤਾਂ ਨੂੰ ਆਪਣੇ ਕੀਤੇ ਹੋਏ ਨੇ, ਚਾਹੇ ਉਹ ਖਾਲਸਾ ਜਿਹੜਾ ਕਰਦੇ ਆ। ਦੇਖੋ ਇੱਥੇ ਦੀ ਗੱਲ ਹੈ, ਅਮਰੀਕਾ ਦੇ ਕਿੱਥੇ ਜਾ ਕੇ ਖਾਲਸਾ ਵਾਲੇ ਨੇ ਉੱਧਰ ਜਾ ਸ਼ੁਰੂ ਕੀਤਾ ਹੁਣ, ਜਿਹੜੇ ਮੁਸਲਮਾਨਾਂ ਨਾਲ ਉੱਥੇ ਜੀ ਬਿਲਕੁਲ। ਸੋ ਇਹਨਾਂ ਖਬਰਾਂ ਨੂੰ ਹਾਈਲਾਈਟ ਕਰਨਾ ਸਾਡੀ ਨੌਜਵਾਨ ਪੀੜ੍ਹੀ ਦਾ ਕੰਮ ਹੈ ਤੇ ਮੈਂ ਉਹਨਾਂ ਨੂੰ ਕਹਾਂਗਾ ਕਿ ਤੁਸੀਂ ਇਹ ਫਰਜ਼ ਨਿਭਾਓ, ਵੱਧ ਚੜ੍ਹ ਕੇ ਨਿਭਾਓ। ਇਹ ਮੇਰਾ ਖਾਸ ਸੁਨੇਹਾ ਇਸ ਗੱਲ ਦੇ ਵਿੱਚ।
ਇਹਨੂੰ ਹੋਰ ਵੀ ਜੇ ਲੰਬੀ ਗੱਲ ਕਰਦੇ ਤੇ ਮੇਰੇ ਨਾਲ ਆਪ ਵੀ ਵਾਪਰੀ ਇੱਕ ਘਟਨਾ ਜਦੋਂ 9/11 ਵਾਪਰਿਆ ਜੀ। ਤੇ ਉਹਨਾਂ ਦਿਨਾਂ ਦੇ ਵਿੱਚ ਮੈਂ 1 ਮਿੰਟ ਜ਼ਿਕਰ ਕਰਾਂ ਮੈਂ ਗੁਰੂ ਦਾ ਜੀ ਬਿਲਕੁਲ। ਮੇਰਾ ਪੁਲਿਸ ਕੋਲ ਚਲਾ ਗਿਆ ਤੇ ਮੈਨੂੰ ਪੁਲਿਸ ਚੀਫ ਦੀ ਕਾਲ ਆਈ ਤੇ ਤੂੰ ਅਦਾਲਤ ਵਿੱਚ ਪਹਿਚਾਣ ਲਏਗਾ। ਮੈਂ ਕਿਹਾ ਦੇਖੋ ਮੈਂ ਪਹਿਚਾਣ ਲਾਂਗਾ ਪਰ ਇਹ ਮਸਲੇ ਦਾ ਹੱਲ ਨਹੀਂ। ਉਹਨਾਂ ਆਖਿਆ ਹੱਲ ਕੀ ਹੈ ਫਿਰ? ਤੇ ਮੈਂ ਕਿਹਾ ਲੋਕਾਂ ਨੂੰ ਦੱਸੋ ਕਿ ਅਸੀਂ ਕਿਸੇ ਉਸਾਮਾ ਬਿਨ ਲਾਦੇਨ ਦੇ ਫਾਲੋਅਰ ਨਹੀਂ, ਅਸੀਂ ਸਿੱਖ ਹਾਂ ਜੀ। ਤੇ ਉਹਨਾਂ ਨੇ ਮੇਰੀ ਸਿਆਸਲ ਟਾਈਮ ਦਾ ਜਿਹੜਾ ਐਡੀਟੋਰੀਅਲ ਰਾਈਟਰ ਸੀ ਲੈਂਸ ਲਿਖੀ ਉਹਦਾ ਨਾਮ ਸੀ, ਉਹਦੇ ਨਾਲ ਮੇਰੀ ਉਹਨਾਂ ਨੇ ਅਪਾਇੰਟਮੈਂਟ ਬਣਾਈ। ਮੇਰਾ ਇੰਗਲਿਸ਼ ਚ ਹੱਥ ਤੰਗੇ ਦੇ ਬਾਵਜੂਦ ਵੀ ਮੈਂ ਇਕੱਲਾ ਹੀ ਚਲਾ ਗਿਆ ਸੀ। 1 ਘੰਟਾ ਉਹਨੇ ਮੇਰੀ ਇੰਟਰਵਿਊ ਕੀਤੀ ਉੱਥੇ। ਅਗਲੇ ਦਿਨ ਉਹਨੇ ਅਖਬਾਰ ਚ ਛਾਪੀ। ਉਹ ਇੰਟਰਵਿਊ ਮੇਰੇ ਕੋਲ ਅੱਜ ਵੀ ਪਈ ਹੋਈ ਹੈ, ਉਹਦਾ ਲਿਖਤ ਅਜੇ ਵੀ ਮੇਰੇ ਕੋਲ ਹੈਗੀ ਹੈ। ਉਹ ਲਿਖਤ ਛਾਪੀ ਦੇ ਫਰੰਟ ਤੇ ਉਹਨੇ ਖਬਰਾਂ ਛਾਪ ਦਿੱਤੀਆਂ ਤੇ ਉਹ ਜੋ ਕੁਛ ਸਾਡੇ ਨਾਲ ਵਾਪਰਿਆ ਇੱਕਦਮ ਹੀ ਵਾਪਸ ਆ ਗਿਆ। ਕਹਿੰਦੇ ਤੁਸੀਂ ਲੋਕ ਸਾਨੂੰ ਪੁੱਛਣ ਲੱਗ ਪਏ, ਜਿਹੜੇ ਚੰਗੇ ਲੋਕ ਸਨ, ਕਿ ਤੁਹਾਡੇ ਨਾਲ ਕੋਈ ਇਹੋ ਜਿਹਾ ਵਾਪਰਿਆ ਤਾਂ ਨਹੀਂ ਜੀ। ਸੋ ਇਹ ਹੁੰਦੀ ਹੈ ਐਡਵਰਟਾਈਜ਼ਮੈਂਟ, ਇਹ ਹੁੰਦੀ ਹੈ ਰਿਐਲਿਟੀ ਦਾ ਸੱਚ ਦਾ ਸੁਨੇਹਾ। ਅਸੀਂ ਕੋਈ ਆਪਣੇ ਕੋਲ ਮਨਘੜਤ ਗੱਲ ਨਹੀਂ ਹੈ, ਦੁਸ਼ਮਣ ਤਾਂ ਮਨਘੜਤ ਗੱਲਾਂ ਬਣਾ ਕੇ ਜਿਹੜਾ ਪੇਸ਼ ਕਰਨ ਸਾਡੇ ਬਾਬਤ ਜੀ ਮੁੱਖ ਲੋਕ ਨੇ, ਆਤਵਾਦੀ ਲੋਕ ਨੇ, ਤੇ ਅਸੀਂ ਤੇ ਲੋਕਾਂ ਨੂੰ ਸੱਚ ਦੱਸ ਰਹੇ। ਜਦੋਂ ਲੋਕਾਂ ਨੂੰ ਸੱਚ ਪਤਾ ਲੱਗੇ ਤੇ ਡੈਫੀਨੇਟਲੀ, ਕਿਉਂਕਿ ਦੁਨੀਆ ਦੀ ਸ਼ਾਂਤੀ ਸਥਾਪਿਤ ਕਰਨ ਵਾਸਤੇ ਕੋਈ ਇੱਕ ਸਿਧਾਂਤ ਹੈ ਬਾਬੇ ਨਾਨਕ ਦਾ ਕਿ ਲੋਕਾਂ ਨੂੰ ਅੱਜ ਸਮਝ ਆ ਜਾਏ ਜਾਂ ਹੋਰ 10 ਸਾਲ 20 ਸਾਲ ਠਹਿਰ ਕੇ ਆਵੇ, ਪਰ ਆਏਗਾ ਜੀ। ਬਿਲਕੁਲ ਪੁਰੇਵਾਲ ਸਾਹਿਬ, ਤੁਸੀਂ ਇੱਕ ਸਹੀ ਨੁਕਤੇ ਤੋਂ ਗੱਲ ਕੀਤੀ ਹੈ ਕਿ ਜਿਹੜਾ ਸਿੱਖੀ ਫਲਸਫੇ ਦੀ ਗੱਲ ਹੈਗੀ ਹੈ, ਕਈ ਵਾਰ ਇਗਨੋਰੈਂਸ ਦੇ ਚੱਲਦਿਆਂ ਜਿਹੜੇ ਹੋਰ ਭਾਈਚਾਰੇ ਨੇ ਉਹ ਇਹਨੂੰ ਸਮਝ ਵੀ ਨਹੀਂ ਪਾਉਂਦੇ ਤੇ ਜਦੋਂ ਅਸੀਂ ਦੁਸ਼ਮਣ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਉਹਨਾਂ ਵੱਲੋਂ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਤੇ ਸਾਨੂੰ ਕੁਝ ਦਾ ਕੁਝ ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਉਹ ਸਾਨੂੰ ਨੁਕਸਾਨ ਪਹੁੰਚਾਉਣ ਦੀ ਜਿਹੜੀ ਗੱਲ ਹੈ ਉਹ ਕੀਤੀ ਜਾਂਦੀ ਹੈ। ਇਸੇ ਦੇ ਨਾਲ ਅਸੀਂ ਇੱਕ ਗੱਲ ਮੈਂ ਹੋਰ ਕਹਿੰਦਾ ਸਰ, ਇਹਦੇ ਵਿੱਚ ਮੈਂ ਵੈਸੇ ਗੱਲ ਕਹਿ ਦਿੱਤੀ ਹੈ ਕਿ ਅਸੀਂ ਆਪ ਕਸੂਰਵਾਰ ਹਾਂ ਜੀ। ਜਦੋਂ ਤੁਸੀਂ ਖਾਲੀ ਥਾਂ ਛੱਡਣਾ ਹੈ ਨਾ, ਕੁਝ ਸਿੱਖ ਸੈਂਟੈਂਸ ਵਿੱਚ ਥੋੜਾ ਜਿਹਾ ਖਾਲੀ ਥਾਂ ਛੱਡਣਾ ਹੈ ਤੇ ਉਹ ਫਿਰ ਜਿਹੜਾ ਮਰਜ਼ੀ ਕੋਈ ਨਾ ਭਰ ਲੈ ਤੇ ਉਹ ਜੇ ਅਸੀਂ ਆਪ ਭਰਾਂਗੇ ਤੇ ਆਪੇ ਸੁਧਰੇ ਕੀ ਕਰੋ। ਸਾਨੂੰ ਜਿਹੜਾ ਖਾਲੀ ਥਾਂ ਅਸੀਂ ਲੋਕਾਂ ਨੂੰ ਦੱਸ ਨਹੀਂ ਸਕਦੇ, ਉਹ ਤੇ ਜ਼ਿੰਮੇਵਾਰ ਅਸੀਂ ਆਪ ਨਹੀਂ ਹਾਂ। ਤੇ ਮੈਂ ਸਮਝਣਾ ਕਿ ਇਹੋ ਜਿਹੇ ਉਪਰਾਲੇ ਜਿਹੜੇ ਕੀਤੇ ਨੇ ਉਹ ਲਗਾਤਾਰ ਹੁੰਦੇ ਰਹਿਣੇ ਚਾਹੀਦੇ ਨੇ ਔਰ ਉਹ ਐਡਵਰਟਾਈਜ਼ ਵੀ ਹੋਣੇ ਚਾਹੀਦੇ। ਲੋਕਾਂ ਨੂੰ ਮਤਲਬ ਤੱਕ ਲੋਕਾਂ ਤੱਕ ਪਹੁੰਚ ਜਾਂਦੇ ਨੇ, ਸਾਡਾ ਮੈਸੇਜ ਲੋਕਾਂ ਤੱਕ ਜਾਏ। ਸਾਡਾ ਨਹੀਂ ਬਾਬੇ ਨਾਨਕ ਦਾ ਮਿਸ਼ਨ ਹੈ, ਸਾਡਾ ਨਹੀਂ ਹੈ ਜੀ। ਉਹਦੇ ਸੇਵਕਾਂ ਜਿੰਨੇ ਜੋ ਕਿ ਹੈਗੇ ਆ ਲੱਗੇ ਆ। ਤੇ ਧੰਨਵਾਦ ਤੁਹਾਡਾ ਸਮਾਂ ਦੇਣ ਲਈ। ਮੈਂ ਇੱਕ ਵਾਰੀ ਫਿਰ ਧੰਨਵਾਦ ਕਰਦਾ ਉਹਨਾਂ ਨੌਜਵਾਨਾਂ ਦਾ ਜਿਹੜੇ ਬਹੁਤ ਸੋਹਣੇ ਬੱਚਿਆਂ ਤੋਂ ਲੈ ਕੇ ਨੌਜਵਾਨ ਜਿਹੜੇ ਰੋਲ ਉੱਥੇ ਪਲੇ ਕਰ ਰਹੇ ਨੇ, ਉਹਨਾਂ ਦਾ ਧੰਨਵਾਦ ਕਰਨਾ ਚਾਹਾਂਗਾ। ਸਿਆਟਲ ਨਿਵਾਸੀਆਂ ਦਾ ਦੁਬਾਰਾ ਫਿਰ ਧੰਨਵਾਦ ਕਰਨਾ ਚਾਹਾਂਗਾ। TV 84 ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਥੋੜਾ ਬਹੁਤ ਗੱਲ ਕਰਨ ਦਾ ਸਮਾਂ ਸਾਨੂੰ ਦਿੱਤਾ ਜੀ। ਜੀ ਪੁਰੇਵਾਲ ਸਾਹਿਬ, ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਹ ਸਨ ਸਰਦਾਰ ਸਤਪਾਲ ਸਿੰਘ ਪੁਰੇਵਾਲ ਜਿਨ੍ਹਾਂ ਨਾਲ ਅਸੀਂ ਇਸ ਵਿਸ਼ੇ ਤੇ ਗੱਲਬਾਤ ਕੀਤੀ ਹੈ। ਸੋ ਅਸੀਂ ਵੀ ਆਪਣਾ ਰੋਲ ਸਮਝਦੇ ਹਾਂ, ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਸਾਰੀ ਗੱਲਬਾਤ ਹੈਗੀ ਹੈ ਉਹਨੂੰ ਤੁਹਾਡੇ ਤੱਕ ਉਸੇ ਸੰਦਰਭ ਦੇ ਵਿੱਚ ਪਹੁੰਚਾਉਣ ਦੀ ਇੱਕ ਕੋਸ਼ਿਸ਼ ਹੈ ਇਹ। ਅੰਤ ਦੇ ਵਿੱਚ ਤੁਹਾਡੇ ਚਰਨਾਂ ਦੇ ਵਿੱਚ ਅਸੀਂ ਬੇਨਤੀ ਵੀ ਕਰਦੇ ਹਾਂ ਕਿ TV 84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ। ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਸਾਨੂੰ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV 84 ਦੇ ਨਾਮ ਦਾ ਚੈੱਕ ਬਣਾ ਕੇ ਸਾਨੂੰ ਸਾਡੇ ਐਡਰੈਸ ਤੇ ਤੁਸੀਂ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ, www.tv84.tv। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਦੁਬਾਰਾ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।